ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਲੀਡਰਾਂ ਦੀਆਂ ਡੱਡੂ ਛਾਲਾਂ ਦੀ ਘਰ ਵਾਪਸੀ ਦੀ। ਜਿਹੜੇ ਲੀਡਰਾਂ ਨੂੰ ਹੁਣ ਤੇ ਜਾਗ ਪਿਆ ਉਹ ਘਰ ਵਾਪਸੀ ਕਰ ਰਹੇ ਨੇ ਤੇ ਕੁਝ ਨੂੰ ਪਾਰਟੀਆਂ ਨੇ ਕੱਢ ਦਿੱਤਾ ਹੈ। ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਪਾਰਟੀ ਛੱਡੀ ਹੈ। ਇਹਨਾਂ ਸਾਰਿਆਂ ਦੇ ਵਿੱਚੋਂ ਕਦੇ ਤੁਸੀਂ ਵੇਖਿਆ ਵਾ ਕਿ ਇਹਨਾਂ ਨੇ ਪੰਜਾਬ ਦੇ ਮੁੱਦੇ ਤੇ ਕਿਸੇ ਤੇ ਠੋਕ ਕੇ ਸਟੈਂਡ ਲਿਆ ਹੋਵੇ? ਨਹੀਂ। ਜਿਹੜੇ ਅਕਾਲੀ ਦਲ ਵਾਲੇ ਉਹ ਕਹਿੰਦੇ ਕਿ ਨਹੀਂ, ਜੋ ਸੁਖਬੀਰ ਨੇ ਕਹਿਤਾ, ਜੋ ਬਾਦਲ ਨੇ ਕਹਿਤਾ, ਜੋ ਬਾਦਲ ਪਰਿਵਾਰ ਨੇ ਕਹਿਤਾ ਉਹ ਖੀਰ ਹੈ, ਉਹ ਸੱਚ ਹੈ। ਇਸੇ ਤਰ੍ਹਾਂ ਇਹ ਵੀ ਜੋ ਕੈਪਟਨ ਸਾਹਿਬ ਨੇ ਕਹਿਤਾ, ਕਿਉਂਕਿ ਇਹਨਾਂ ਤਿੰਨਾਂ ਬਾਰੇ ਕਿਹਾ ਜਾਂਦਾ ਕਿ ਇਹ ਕੈਪਟਨ ਖੇਮੇ ਦੇ ਨੇ। ਗੁਰਪ੍ਰੀਤ ਕਾਂਗੜ ਵੀ ਔਰ ਬਲਬੀਰ ਸਿੱਧੂ ਵੀ ਤੇ ਰਾਜਕੁਮਾਰ ਵੇਰਕਾ ਵੀ। ਕਿ ਤੁਹਾਡੀ ਇਸ ਸਿਆਸਤ ਦੇ ਵਿੱਚੋਂ ਪੰਜਾਬ ਨਦਾਰਦ ਕਿਉਂ ਹੈ? ਤੁਹਾਡੀ ਇਹ ਸਿਆਸਤ ਏਜੰਡੇ ਤੇ ਕਿਉਂ ਨਹੀਂ ਹੈ? ਕਿਸੇ ਤੇ ਤੁਹਾਡਾ ਕੋਈ ਸਿਧਾਂਤ ਕਿਉਂ ਨਹੀਂ ਹੈ? ਤੁਹਾਡਾ ਕੋਈ ਐਥਿਕਸ ਕਿਉਂ ਨਹੀਂ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਲੀਡਰਾਂ ਦੀਆਂ ਡੱਡੂ ਛਾਲਾਂ ਦੀ ਘਰ ਵਾਪਸੀ ਦੀ। ਜਿਹੜੇ ਲੀਡਰਾਂ ਨੂੰ ਹੁਣ ਤੇ ਜਾਗ ਪਿਆ ਉਹ ਘਰ ਵਾਪਸੀ ਕਰ ਰਹੇ ਨੇ ਤੇ ਕੁਝ ਨੂੰ ਪਾਰਟੀਆਂ ਨੇ ਕੱਢ ਦਿੱਤਾ ਹੈ। ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਪਾਰਟੀ ਛੱਡੀ ਹੈ। ਗੱਲਬਾਤ ਕਰਾਂਗੇ ਜੀਤਮਿੰਦਰ ਸਿੰਘ ਸਿੱਧੂ, ਮਹਿੰਦਰ ਰਿਨਵਾ, ਹੰਸਰਾਜ ਜੋਸਨ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੱਧੂ, ਰਾਜਕੁਮਾਰ ਵੇਰਕਾ। ਜਿਹੜੇ ਰਾਜਕੁਮਾਰ ਵੇਰਕਾ ਨੇ, ਬਲਬੀਰ ਸਿੱਧੂ ਨੇ, ਗੁਰਪ੍ਰੀਤ ਕਾਂਗੜ ਨੇ, ਇਹਨਾਂ ਨੇ ਕਾਂਗਰਸ ਦੇ ਵਿੱਚ ਵਾਪਸੀ ਕੀਤੀ ਹੈ। ਭਾਜਪਾਈ ਹੋ ਗਏ ਸਨ ਇਹ ਜੂਨ ਮਹੀਨੇ ਦੇ ਵਿੱਚ 2023 ਦੇ ਵਿੱਚ। ਜਿਹੜੇ ਰੇਣਵਾ ਸਾਹਿਬ ਨੇ, ਜੋਸਨ ਨੇ ਤੇ ਜਾਂ ਸਿੱਧੂ ਨੇ, ਜੀਤਮਿੰਦਰ ਸਿੱਧੂ, ਉਹਨਾਂ ਨੂੰ ਅਕਾਲੀ ਦਲ ਨੇ ਕੱਢ ਦਿੱਤਾ, ਬਾਹਰ ਦਾ ਰਸਤਾ ਦਿਖਾ ਦਿੱਤਾ। ਇਹਨਾਂ ਲੀਡਰਾਂ ਨੇ ਕਦੋਂ ਕਿਹੜੀਆਂ ਚੋਣਾਂ ਜਿੱਤੀਆਂ ਤੇ ਅੱਜ ਦੀ ਪੋਲਿਟਿਕਸ ਦੇ ਵਿੱਚ ਇਹ ਐਗਜ਼ਿਸਟ ਕਿਉਂ ਨਹੀਂ ਕਰਦੇ? ਇਹਨਾਂ ਦਾ ਦੌਰ ਕਿਉਂ ਚਲਾ ਗਿਆ ਜਾਂ ਕਿਹੜੇ ਦੌਰ ਦੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਸੀ? ਇਹਦੇ ਤੇ ਤਾਂ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਘਰ ਵਾਪਸੀ ਤੇ ਅਕਾਲੀ ਦਲ ਦੀ ਸਿਆਸਤ ਇਸ ਵੇਲੇ ਕਿੱਥੇ ਖੜੀ ਹੈ, ਉਹਦੇ ਤੇ ਵੀ ਇਸ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਕਾਂਗਰਸੀ ਲੀਡਰਾਂ ਤੋਂ, ਜਿਹੜੇ ਕਿ ਹੁਣ ਨਵੇਂ ਫਿਰ ਇੱਕ ਵਾਰੀ ਘਰ ਵਾਪਸੀ ਕਰ ਰਹੇ ਨੇ ਜਾਂ ਕਾਂਗਰਸੀ ਹੋ ਰਹੇ ਨੇ। ਪਹਿਲਾਂ ਇਹ ਲੀਡਰਾਂ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਇਹਨਾਂ ਨੂੰ ਲੱਗਿਆ ਕਿ ਵਿਜੀਲੈਂਸ ਨੇ ਸਖਤੀ ਕਰ ਦਿੱਤੀ ਹੈ, ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿੱਲ ਜੀਆਂ ਵਰਗੇ, ਮਦਨ ਲਾਲ ਜਲਾਲਪੁਰ ਵਰਗੇ ਲੋਕਾਂ 'ਤੇ ਜਦੋਂ ਸਖਤੀ ਹੋਈ ਤਾਂ ਇਹਨਾਂ ਨੇ ਕਿਹਾ ਕਿ ਹੁਣ ਕਾਂਗਰਸ ਉਹ ਪਲੇਟਫਾਰਮ ਨਹੀਂ ਹੈ ਜਿਹੜਾ ਸਾਡੀ ਰਾਖੀ ਕਰ ਦੂਗਾ। ਸਾਨੂੰ ਇੱਕ ਅਜਿਹਾ ਪਲੇਟਫਾਰਮ ਚਾਹੀਦਾ ਵਾ ਜਿਹੜਾ ਸਾਡੀ ਰਾਖੀ ਕਰੇ। ਮਤਲਬ ਜੇ ਅਸੀਂ BJP ਚੱਲ ਜਾਂਗੇ ਤਾਂ ਅਸੀਂ ਬਚ ਜਾਵਾਂਗੇ, ਇਹਨਾਂ ਨੂੰ ਇਹ ਲੱਗਦਾ। ਪਰ ਜਦੋਂ ਇਹਨਾਂ ਨੇ ਦੇਖਿਆ ਕਿ ਮਨਪ੍ਰੀਤ ਬਾਦਲ ਦੇ ਤਾਂ ਨਾਲ ਕੀ ਹੋ ਰਿਹਾ, ਜਦੋਂ ਛਾਪੇ ਮਾਰੀਆਂ ਪੈ ਰਹੀਆਂ ਨੇ, ਬਲਬੀਰ ਸਿੱਧੂ ਦੇ ਖਿਲਾਫ ਵੀ ਜਾਂਚ ਚੱਲ ਰਹੀ ਹੈ, ਤੇ ਫਿਰ ਇਹਨਾਂ ਨੇ ਆਖਿਆ ਕਿ ਜਦੋਂ ਆਪਾਂ ਬਚ ਸਕਦੇ ਹੀ ਨਹੀਂ ਤਾਂ ਫਿਰ ਉੱਥੇ ਕਿਉਂ ਨਾ ਜਾਈਏ ਜਿੱਥੇ ਪਹਿਲਾਂ ਸੀਗੇ। ਮਾਣ ਸਨਮਾਨ ਵੀ ਮਿਲੂਗਾ, ਸਾਰਾ ਕੁਝ ਮਿਲੂਗਾ। ਔਰ ਰਾਜਕੁਮਾਰ ਵੇਰਕਾ ਕਿਹੜੀ ਗੱਲ ਕਹਿ ਰਹੇ ਨੇ, ਉਹ ਧਿਆਨ ਮੰਗਦੀ ਹੈ। ਉਹ ਕਹਿ ਰਹੇ ਨੇ ਕਿ ਭਾਜਪਾ ਨਾ ਦੇਸ਼ ਦੇ ਲਈ ਠੀਕ ਹੈ ਤੇ ਨਾ ਪੰਜਾਬ ਦੇ ਲਈ ਠੀਕ ਹੈ। ਤੁਹਾਨੂੰ ਅੱਜ ਪਤਾ ਲੱਗਿਆ ਕਿ ਭਾਜਪਾ ਦਲਿਤਾਂ ਦੇ ਲਈ ਜਾਂ ਪੰਜਾਬ ਦੇ ਲਈ ਕੀ ਐਂਗਲ ਰੱਖਦੀ ਹੈ? ਕਿ ਤੁਸੀਂ ਇੰਨੇ ਮੈਚਿਓਰ ਪੋਲੀਟੀਕਲ ਲੀਡਰ ਹੋ ਕੇ, ਇੰਨੀ ਮੈਚਿਓਰਟੀ ਦੀ ਜਿਹੜੀ ਆ ਉਹ ਸਿਆਸਤ ਕਰਕੇ ਤੁਸੀਂ ਅੱਜ ਭਾਜਪਾ ਦੇ ਬਾਰੇ ਇਹ ਗੱਲਾਂ ਕਹਿ ਰਹੇ ਹੋ? ਤੁਸੀਂ ਸਿੱਧਾ ਕਿਉਂ ਨਹੀਂ ਮੰਨਦੇ ਕਿ ਅਸੀਂ ਥਿੜਕੇ? ਔਰ ਅੱਜ ਕੱਲ੍ਹ ਸਿਆਸੀ ਪਾਰਟੀਆਂ ਦੇ ਵਿੱਚ ਆਈਡੀਓਲੋਜੀ ਨਾਂ ਦੀ, ਸਟਾਂਸ ਨਾਂ ਦੀ, ਐਥਿਕਸ ਨਾਂ ਦੀ ਕੋਈ ਚੀਜ਼ ਨਹੀਂ ਬਚੀ ਹੈ। ਅੱਜ ਕੱਲ੍ਹ ਮੌਕਾ ਪ੍ਰਸਤੀ ਦੀ ਖੇਡ ਚੱਲਦੀ ਹੈ। ਅੱਜ ਕੱਲ੍ਹ ਲੋਕ ਮੌਕਾ ਵੇਖਦੇ ਨੇ ਕਿ ਕਿੱਧਰ ਨੂੰ ਬਿਹਤਰ ਹੈ। ਹੁਣ ਜਦੋਂ ਮਨਪ੍ਰੀਤ ਬਾਦਲ ਦੇ ਮਗਰ ਵਿਜੀਲੈਂਸ ਲੱਗੀ ਤੇ ਇਹਨਾਂ ਨੂੰ ਲੱਗਿਆ ਕਿ ਹੁਣ ਘਰ ਵਾਪਸ ਵੀ ਠੀਕ ਹੈ। ਤੇ ਜਦੋਂ ਘਰ ਵਾਪਸੀ ਦੇ ਬਾਰੇ ਗੱਲ ਚੱਲੀ ਤਾਂ ਕਹਿਣ ਲੱਗੇ ਕਿ ED ਉੱਧਰੋਂ ਫਿਰ ਉੱਪਰਲਿਆਂ ਕੋਲ ED ਹੈ। ਜੇ ਰਾਜ ਵਾਲਿਆਂ ਕੋਲ ਵਿਜੀਲੈਂਸ ਹੈ ਤੇ ਉੱਪਰਲਿਆਂ ਕੋਲ ED ਹੈ। ਫਿਰ ਇਸ ਗੱਲ ਤੇ ਸਹਿਮਤੀ ਜੀ ਬਣ ਗਈ ਵੀ ਚਲੋ ED ਤਾਂ ਫਿਰ ਵੀ ਕਦੇ ਕਦਾਈ ਉਹਦਾ ਨੋਟਿਸ ਆਉਂਦਾ ਤੇ ਕਦੇ ਕਦਾਈ ਉਹ ਆਉਂਦੀ ਹੈ, ਪਰ ਵਿਜੀਲੈਂਸ ਖਹਿੜਾ ਨਹੀਂ ਛੱਡਦੀ। ਵਿਜੀਲੈਂਸ ਦੇ ਡਰ ਦੇ ਮਾਰੇ ਕਈ ਆਗੂਆਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਘਰ ਵਾਪਸੀ ਕੀਤੀ ਹੈ, ਹਾਲਾਂਕਿ ਹੋ ਸਕਦਾ ਉਹਨਾਂ ਦੇ ਆਪਣੇ ਸਟਾਂਸ ਹੋਣ। ਔਰ ਦੂਜੀ ਗੱਲ ਅਕਾਲੀ ਦਲ ਦੀ, ਔਰ ਇਹਨਾਂ ਬਾਰੇ ਵੀ ਦੱਸਾਂਗੇ ਤੁਹਾਨੂੰ ਤਫਸੀਲ ਦੇ ਨਾਲ ਕਿ ਕਦੋਂ ਕਿਹੜੇ ਇਲਾਕਿਆਂ ਤੋਂ ਜਿੱਤੇ ਇਹ। ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਕੀ ਹੋਰ ਕਿੰਨੇ ਕੁ ਕਾਂਗਰਸੀ ਨੇ ਜਿਹੜੇ ਇਹ ਸੋਚਦੇ ਨੇ ਕਿ ਹੁਣ ਸਾਡੀ ਘਰ ਵਾਪਸੀ ਹੋ ਜਾਣੀ ਚਾਹੀਦੀ ਹੈ, ਕਿਉਂਕਿ ਇੱਥੇ ਪਹਿਲਾਂ ਹੀ ਵਿਜੀਲੈਂਸ ਨੇ ਸਾਬਕਾ ਵਿਧਾਇਕਾ ਸਤਕਾਰ ਕੌਰ ਗੈਰੀ BJP ਦੇ ਵਿੱਚ ਨੇ, ਮਨਪ੍ਰੀਤ ਬਾਦਲ BJP ਦੇ ਵਿੱਚ ਨੇ, ਬਰਿੰਦਰਮੀਤ ਸਿੰਘ ਪਾੜਾ ਕਾਂਗਰਸ ਦੇ ਵਿੱਚ ਨੇ, ਕਿੱਕੀ ਢਿੱਲੋਂ ਕਾਂਗਰਸ ਦੇ ਵਿੱਚ ਨੇ, ਮਦਨ ਲਾਲ ਜਲਾਲਪੁਰ ਕਾਂਗਰਸ ਦੇ ਵਿੱਚ ਨੇ, ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਵਿੱਚ ਨੇ ਤੇ ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਵਿੱਚ ਨੇ। ਇਸੇ ਤਰ੍ਹਾਂ ਸੰਗਤ ਸਿੰਘ ਗਿੱਲ ਜੀਆਂ ਦਾ ਮਾਮਲਾ ਇੱਕ ਵਾਰੀ ਚੱਲਿਆ ਸੀਗਾ। ਇਹ ਸਾਰੇ ਜਿਨ੍ਹਾਂ ਦੇ, ਗੁਰਪ੍ਰੀਤ ਕਾਂਗੜ ਨੂੰ ਤਾਂ ਇਸ ਤੱਕ ਜਹਾਜ਼ ਨਹੀਂ ਸੀ ਚੜ੍ਹਨ ਦਿੱਤਾ ਗਿਆ। ਔਰ ਇਹਨਾਂ ਸਾਰਿਆਂ ਦੇ ਬਾਰੇ ਇਹ ਦੱਸਾਂਗੇ ਤੁਹਾਨੂੰ ਕਿ ਅੱਜ ਦੀ ਪੋਲਿਟਿਕਸ ਦੇ ਵਿੱਚ ਇਹ ਐਗਜ਼ਿਸਟ ਕਿਉਂ ਨਹੀਂ ਕਰਦੇ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਕਦੇ ਤੁਸੀਂ ਵੇਖਿਆ ਵਾ ਕਿ ਇਹਨਾਂ ਨੇ ਪੰਜਾਬ ਦੇ ਮੁੱਦੇ ਤੇ ਕਿਸੇ ਤੇ ਠੋਕ ਕੇ ਸਟੈਂਡ ਲਿਆ ਹੋਵੇ? ਨਹੀਂ। ਜਿਹੜੇ ਅਕਾਲੀ ਦਲ ਵਾਲੇ ਉਹ ਕਹਿੰਦੇ ਕਿ ਨਹੀਂ, ਜੋ ਸੁਖਬੀਰ ਨੇ ਕਹਿਤਾ, ਜੋ ਬਾਦਲ ਨੇ ਕਹਿਤਾ, ਜੋ ਬਾਦਲ ਪਰਿਵਾਰ ਨੇ ਕਹਿਤਾ ਉਹ ਖੀਰ ਹੈ, ਉਹ ਸੱਚ ਹੈ। ਇਸੇ ਤਰ੍ਹਾਂ ਇਹ ਵੀ ਜੋ ਕੈਪਟਨ ਸਾਹਿਬ ਨੇ ਕਹਿਤਾ, ਕਿਉਂਕਿ ਇਹਨਾਂ ਤਿੰਨਾਂ ਬਾਰੇ ਕਿਹਾ ਜਾਂਦਾ ਕਿ ਇਹ ਕੈਪਟਨ ਖੇਮੇ ਦੇ ਨੇ। ਗੁਰਪ੍ਰੀਤ ਕਾਂਗੜ ਵੀ ਔਰ ਬਲਬੀਰ ਸਿੱਧੂ ਵੀ ਤੇ ਰਾਜਕੁਮਾਰ ਵੇਰਕਾ ਵੀ।
ਹਾਲਾਂਕਿ ਕੈਪਟਨ ਖੇਮਾ ਹਾਲੇ ਵੀ ਉੱਥੇ ਹੈ। ਕੈਪਟਨ ਖੇਮੇ ਦੇ ਵਿੱਚ ਵੀ ਰਾਣਾ ਸੋਢੀ ਨੇ ਜਿਹੜੇ ਉੱਥੇ ਹੈਗੇ ਨੇ। ਫਤਿਹ ਜੰਗ ਬਾਜਵਾ ਵੀ ਹਾਲੇ ਭਾਜਪਾ ਦੇ ਵਿੱਚ ਨੇ। ਸੁਨੀਲ ਜਾਖੜ ਇੱਕ ਅਲੱਗ ਤਰ੍ਹਾਂ ਨਾਲ ਵਿਚਰਦੇ ਰਹੇ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ। ਤਾਂ ਸਭ ਤੋਂ ਵੱਡੀ ਜਿਹੜੀ ਗੱਲ ਹੈ, ਜਿਹੜੀ ਮੇਨ ਗੱਲ ਹੈ ਕਿ ਤੁਹਾਡੀ ਇਸ ਸਿਆਸਤ ਦੇ ਵਿੱਚੋਂ ਪੰਜਾਬ ਨਦਾਰਦ ਕਿਉਂ ਹੈ? ਤੁਹਾਡੀ ਇਹ ਸਿਆਸਤ ਏਜੰਡੇ ਤੇ ਕਿਉਂ ਨਹੀਂ ਹੈ? ਕਿਸੇ ਤੇ ਤੁਹਾਡਾ ਕੋਈ ਸਿਧਾਂਤ ਕਿਉਂ ਨਹੀਂ ਹੈ? ਤੁਹਾਡਾ ਕੋਈ ਐਥਿਕਸ ਕਿਉਂ ਨਹੀਂ ਹੈ? ਜਦੋਂ ਦੇਸ਼ ਦੇ ਵਿੱਚ NRC CEA ਤੇ ਜਾਂ ਕਿਸਾਨੀ ਬਿੱਲਾਂ ਤੇ ਜਾਂ ਹੋਰ ਵੀ ਜਦੋਂ BJP ਦੀ ਪੋਲਿਟਿਕਸ ਬਾਰੇ ਗੱਲ ਚੱਲਦੀ ਸੀ, ਉਦੋਂ ਤੁਸੀਂ ਕੀ ਸਟਾਂਸ ਲਿਆ ਸੀ? ਉਹ ਤੁਸੀਂ ਕੀ ਸਟੈਂਡ ਲਿਆ ਸੀ? ਉਦੋਂ ਤੁਹਾਡਾ ਸਿਧਾਂਤ ਕੀ ਸੀਗਾ? ਤੁਹਾਡੀ ਅਪਰੋਚ ਪੰਜਾਬ ਨੂੰ ਲੈ ਕੇ ਕੀ ਹੈ? ਇਹ ਗੱਲ ਬਹੁਤ ਵੱਡੀ ਹੈ ਔਰ ਅੱਜ ਕੱਲ੍ਹ ਸਾਰੀਆਂ ਪਾਰਟੀਆਂ ਦੇ ਵਿੱਚੋਂ ਇਹ ਚੀਜ਼ਾਂ ਗੈਪ ਜਾਪਦੀਆਂ ਨੇ। ਸਾਡੇ ਜਿਹੜੇ ਲੀਡਰ ਨੇ ਇਹ ਚੋਣਾਂ ਤੋਂ ਪਹਿਲਾਂ ਮੌਕਾ ਵੇਖਦੇ ਨੇ, ਮੌਸਮ ਵੇਖਦੇ ਨੇ ਤੇ ਉਸ ਤੋਂ ਬਾਅਦ ਡੱਡੂ ਛਾਲਾਂ ਮਾਰ ਜਾਂਦੇ ਨੇ। ਹੁਣ ਆਉਣੇ ਅਕਾਲੀ ਦਲ ਦੀ ਸਿਆਸਤ ਤੇ। ਸਭ ਤੋਂ ਪਹਿਲਾਂ ਰਾਜਕੁਮਾਰ ਵੇਰਕਾ ਬਾਰੇ ਗੱਲਬਾਤ ਕਰ ਲੈਂਦੇ ਹਾਂ, ਜਦੋਂ ਬਾਅਦ ਦੇ ਵਿੱਚ ਅਕਾਲੀ ਦਲ ਬਾਰੇ ਗੱਲ ਕਰਦੇ ਹਾਂ। 2002 ਦੇ ਵਿੱਚ ਉਹ ਪਹਿਲੀ ਵਾਰ ਜਿੱਤੇ ਸੀ ਵੇਰਕਾ ਤੋਂ। 2012 ਦੇ ਵਿੱਚ ਅੰਮ੍ਰਿਤਸਰ ਵੈਸਟ ਤੋਂ ਜਿੱਤੇ ਉਹ। 2017 ਦੇ ਵਿੱਚ ਫਿਰ ਅੰਮ੍ਰਿਤਸਰ ਵੈਸਟ ਤੋਂ ਜਿੱਤੇ ਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਬਣੇ। ਬਲਬੀਰ ਸਿੱਧੂ 90s ਦੇ ਵਿੱਚ ਉਹ ਕਾਂਗਰਸ ਦੇ ਵਿੱਚ ਆਉਂਦੇ ਆ, ਵਾਈਸ ਪ੍ਰੈਜ਼ੀਡੈਂਟ ਬਣਦੇ ਆ, ਜੁਆਇੰਟ ਸੈਕਟਰੀ ਬਣਦੇ ਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਦੇ ਆ ਪੰਜਾਬ ਯੂਥ ਕਾਂਗਰਸ ਕਮੇਟੀ ਦੇ। ਫਿਰ ਉਸ ਤੋਂ ਬਾਅਦ ਉਹ 2007 ਦੇ ਵਿੱਚ ਪੰਜਾਬ ਇਲੈਕਸ਼ਨ ਜਿਹੜਾ ਉਹ ਕੰਟੈਸਟ ਕਰਦੇ ਆ, ਖਰੜ ਤੋਂ ਜਿੱਤਦੇ ਨੇ ਅਸੈਂਬਲੀ ਇਲੈਕਸ਼ਨ। ਤੇ ਫਿਰ ਉਸ ਤੋਂ ਬਾਅਦ ਮੋਹਾਲੀ ਤੋਂ ਉਹ ਜਿੱਤਦੇ ਨੇ 2012 ਤੇ 2017। 2022 ਦੇ ਵਿੱਚ ਉਹ ਮੋਹਾਲੀ ਤੋਂ ਹਾਰ ਜਾਂਦੇ ਨੇ। ਬਲਬੀਰ ਸਿੱਧੂ ਵੀ ਇੱਕ ਜਾਂਚ ਦਾ ਸਾਹਮਣਾ ਕਰ ਰਹੇ ਨੇ। ਇਸੇ ਤਰ੍ਹਾਂ ਗੁਰਪ੍ਰੀਤ ਕਾਂਗੜ ਜਿਹੜੇ ਨੇ, ਗੁਰਪ੍ਰੀਤ ਕਾਂਗੜ ਵੀ ਜਿਹੜੇ ਨੇ ਉਹ ਰਾਮਪੁਰਾ ਫੂਲ ਤੋਂ ਆਉਂਦੇ ਨੇ। ਤੇ ਰਾਮਪੁਰਾ ਫੂਲ ਦੇ ਮਾਮਲੇ ਦੇ ਵਿੱਚ ਆਪਾਂ ਨੂੰ ਦੱਸ ਦਈਏ ਕਿ 2002 ਦੇ ਵਿੱਚ ਉਹ ਜਿੱਤਦੇ ਨੇ, 2007 ਦੇ ਵਿੱਚ ਤੇ ਫਿਰ 2017 ਦੇ ਵਿੱਚ ਤੇ 2022 ਦੇ ਵਿੱਚ ਉਹ ਬਲਕਾਰ ਸਿੱਧੂ ਤੋਂ ਹਾਰ ਜਾਂਦੇ ਨੇ। ਇਹਨਾਂ ਨੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਹਰਾਇਆ ਵੀ ਹੈ ਤੇ ਉਹ ਤੋਂ ਹਾਰੇ ਵੀ ਨੇ ਗੁਰਪ੍ਰੀਤ ਸਿੰਘ ਕਾਂਗੜ। ਤੇ 2002 ਦੇ ਵਿੱਚ, 7 ਦੇ ਵਿੱਚ ਤੇ ਫਿਰ 17 ਦੇ ਵਿੱਚ। 2012 ਦੀ ਇਲੈਕਸ਼ਨ ਸ਼ਾਇਦ ਇਹ ਹਾਰ ਗਏ ਹੋਣੇ ਆ ਕਿਉਂਕਿ ਸਿਕੰਦਰ ਸਿੰਘ ਮਲੂਕਾ 2012 ਦੇ ਵਿੱਚ ਉੱਥੋਂ ਜਿੱਤੇ ਸੀਗੇ। ਖੈਰ, ਹੁਣ ਗੱਲ ਕਰਦੇ ਹਾਂ ਜਿਹੜੇ ਅਕਾਲੀਆਂ ਦੇ ਵਿੱਚੋਂ ਕੱਢੇ ਗਏ ਨੇ ਅਕਾਲੀ ਦਲ ਦੇ ਵਿੱਚੋਂ। ਸਭ ਤੋਂ ਪਹਿਲਾਂ ਹੰਸਰਾਜ ਜੋਸਨ 1992 ਤੇ 2002 ਤੋਂ ਜਲਾਲਾਬਾਦ ਤੋਂ ਜਿੱਤੇ ਸੀਗੇ ਤੇ ਕਾਂਗਰਸੀ ਲੀਡਰ ਦੇ ਤੌਰ ਤੇ 2 ਵਾਰ ਮੰਤਰੀ ਰਹੇ ਨੇ। ਜਦੋਂ ਉਹਨਾਂ ਨੇ ਕਾਂਗਰਸ ਛੱਡੀ ਸੀ ਤਾਂ ਬਹੁਤ ਕੁਝ ਕਿਹਾ ਸੀਗਾ। 2021 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀਗਾ, ਪਰ 2.5 ਸਾਲਾਂ ਬਾਅਦ ਉਹਨਾਂ ਨੇ ਫਿਰ ਉਹਨਾਂ ਨੂੰ ਜਿਹੜਾ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਹੰਸਰਾਜ ਜੋਸਨ 2009 ਤੇ 2012 ਦੇ ਵਿੱਚੋਂ ਇੱਥੋਂ ਹੀ ਸੁਖਬੀਰ ਸਿੰਘ ਬਾਦਲ ਤੋਂ ਜਲਾਲਾਬਾਦ ਤੋਂ ਚੋਣ ਹਾਰ ਗਏ ਸੀਗੇ। ਮਹਿੰਦਰ ਸਿੰਘ ਰਿਣਵਾ 1992 ਤੇ 2002 ਦੇ ਵਿੱਚ ਕਾਂਗਰਸ ਦੀ ਟਿਕਟ ਤੇ ਜਿੱਤੇ। 2021 ਦੇ ਵਿੱਚ ਇਹ ਵੀ ਅਕਾਲੀ ਦਲ ਦੇ ਵਿੱਚ ਚਲੇ ਗਏ ਸੀ ਪਰ ਹੁਣ ਇਹਨਾਂ ਨੂੰ ਵੀ ਕੱਢ ਦਿੱਤਾ ਗਿਆ। ਜੀਤ ਮਹਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਕਦੇ ਮਹਿੰਦਰ ਜੱਸੀ ਨੂੰ ਹਰਾ ਕੇ ਖਲਬਲੀ ਮਚਾ ਦਿੱਤੀ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ। ਉਸ ਤੋਂ ਬਾਅਦ ਫਿਰ ਇਹਨਾਂ ਨੇ 2002 ਤੇ 2007 ਦੇ 2012 ਦੇ ਵਿੱਚ ਲਗਾਤਾਰ ਜਿੱਤਾਂ ਕੀਤੀਆਂ ਕਾਂਗਰਸੀ ਉਮੀਦਵਾਰ ਵਜੋਂ। 2002 ਦੇ ਵਿੱਚ ਆਜ਼ਾਦ ਜਿੱਤੇ। 2014 ਦੇ ਵਿੱਚ ਉਹਨਾਂ ਨੇ ਜ਼ਿਮਨੀ ਚੋਣ ਲੜੀ ਸੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਹਰਾਇਆ ਸੀ। ਬਾਅਦ ਦੇ ਵਿੱਚੋਂ ਇਹ ਜਿਹੜੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਇਹ ਪ੍ਰੋਫੈਸਰ ਬਲਜਿੰਦਰ ਕੌਰ ਤੋਂ ਹੀ ਹਾਰੇ 2 ਵਾਰ, 2017 ਦੇ ਵਿੱਚ ਵੀ ਤੇ 2022 ਦੇ ਵਿੱਚ ਵੀ। ਤੇ ਉਹਨਾਂ ਨੂੰ ਵੀ ਅਕਾਲੀ ਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਇਕਬਾਲ ਝੁੰਦਾ ਕਮੇਟੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਇੱਕ ਬਗਾਵਤ ਦਾ ਜਨਮ ਹੁੰਦਾ। ਜਗਮੀਤ ਬਰਾੜ, ਜਗੀਰ ਕੌਰ, ਮਨਪ੍ਰੀਤ ਇਆਲੀ, ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀਆਂ ਸੁਰਾਂ ਅਲੱਗ ਨੇ। ਜਗੀਰ ਕੌਰ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਅੱਜ ਕੱਲ੍ਹ ਕਿਸ ਸਟਾਂਸ 'ਤੇ ਨੇ, ਅਕਾਲੀ ਦਲ ਦੀ ਸਿਆਸਤ ਤੋਂ ਬਿਲਕੁਲ ਵੱਖਰੇ ਹੋ ਚੁੱਕੇ ਨੇ। ਜਗਮੀਤ ਬਰਾੜ ਤੇ ਮਨਪ੍ਰੀਤ ਇਆਲੀ ਹਲੇ ਅਕਾਲੀ ਦਲ ਦੇ ਵਿੱਚ ਹੀ ਨੇ, ਵਿਚਰ ਰਹੇ ਨੇ। ਲੰਘੇ ਦਿਨ ਉਹਨਾਂ ਨੂੰ ਸ਼ਾਇਦ ਕੋਈ ਅਹੁਦਾ ਵੀ ਮਿਲਿਆ ਵਾ। ਔਰ ਜਗਮੀਤ ਬਰਾੜ ਇਸ ਵੇਲੇ ਉਹਨਾਂ ਦੇ ਬਾਰੇ ਕੁਝ ਕਹਿਣਾ ਬੜਾ ਔਖਾ। ਪਰ ਅਕਾਲੀ ਦਲ ਦੇ ਅੰਦਰ ਇੱਕ ਹੋਰ ਧੜਾ ਹੈ ਜਿਹੜਾ ਕਹਿੰਦਾ ਹੈ ਕਿ ਇਹ ਜਿਹੜੀਆਂ ਰਿਪੋਰਟ ਦੀਆਂ ਜੋ ਸਿਫਾਰਸ਼ਾਂ ਸੀਗੀਆਂ ਉਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਵਾ। ਪਰ ਇੱਕ ਅਜਿਹਾ ਧੜਾ ਜਿਹਦੇ ਵਿੱਚ ਵਿਰਸਾ ਸਿੰਘ ਬਲਟੋਆ, ਜਿਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਜਾਂ ਬਲਦੇਵ ਭੂੰਦਰ ਸਾਹਿਬ ਵਰਗੇ ਜਿਹੜੇ ਲੋਕ ਨੇ ਉਹ ਆਉਂਦੇ ਨੇ ਔਰ ਉਹ ਇਸ ਗੱਲ ਦੇ ਪੱਕੇ ਹਮਾਇਤੀ ਨੇ ਕਿ ਜਿਹੜੀ ਵਾਗਡੋਰ ਹੈ ਇਹ ਸੁਖਬੀਰ ਬਾਦਲ ਕੋਲੇ ਹੀ ਰਵੇ ਤਾਂ ਚੰਗਾ। ਮਤਲਬ ਇੱਕ ਧੜਾ ਉਹਦੀ ਕੋਈ ਜ਼ਿਆਦਾ ਸੁਣਵਾਈ ਨਹੀਂ, ਜ਼ਿਆਦਾ ਕੋਈ ਵਜੂਦ ਨਹੀਂ ਹੈ ਅਕਾਲੀ ਦਲ ਦੇ ਵਿੱਚ। ਪਰ ਇੱਕ ਧੜਾ ਹਲੇ ਵੀ ਬਾਦਲ ਪਰਿਵਾਰ ਦਾ ਹਮਾਇਤੀ ਹੈ, ਜਿਨ੍ਹਾਂ ਨੂੰ ਲੱਗਦਾ ਕਿ ਬਾਦਲ ਪਰਿਵਾਰ ਸ਼ਾਇਦ ਬਚਾ ਲੂਗਾ। ਹੁਣ ਰਹੀ ਗੱਲ
ਕਾਂਗਰਸੀਆਂ ਦੀ ਜਿਹੜੇ ਬੀਜੇਪੀ ਦੇ ਵਿੱਚ ਚਲੇ ਗਏ ਸੀਗੇ। ਬਾਕੀ ਗੱਲਾਂ ਤਾਂ ਆਪਾਂ ਕਰ ਚੁੱਕੇ ਹਾਂ ਕਿ ਪੋਲੀਟੀਕਲ ਵਿਚਾਰਧਾਰਕ ਤੌਰ ਤੇ ਜੋ ਸਟੈਂਡ ਸੀ, ਜੋ ਸਾਰੀਆਂ ਗੱਲਾਂ ਸੀ। ਪਰ ਹੁਣ ਸਵਾਲ ਵੱਡਾ ਇਹ ਹੈ ਕਿ ਹੁਣ ਜੇਕਰ ਤੁਸੀਂ ਵਿਜੀਲੈਂਸ ਤੋਂ ਡਰਦੇ ਗਏ ਸੀ ਤਾਂ ਕੀ ਈਡੀ ਤੋਂ ਡਰਦੇ ਹੁਣ ਵਾਪਸੀ ਕਰਨ ਤੋਂ ਵੀ ਕਈ ਡਰ ਰਹੇ ਨੇ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸੀ ਕਰਨਗੇ? ਸੋ ਇਹ ਦੇਖਣਯੋਗ ਹੋਊਗਾ। ਪਰ ਅਸਲ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚੋਂ ਇੱਕ ਗੱਲ ਜਿਹੜੀ ਉਹ ਗਾਇਬ ਆ, ਉਹ ਇਹ ਹੈ ਕਿ ਅੱਜ ਕੱਲ੍ਹ ਸਿਆਸੀ ਪਾਰਟੀਆਂ ਦੇ ਵਿੱਚ ਲੀਡਰਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਸਾਡਾ ਕਿਸ ਮਸਲੇ 'ਤੇ ਸਟੈਂਡ ਹੈ। ਅੱਜ ਕੱਲ੍ਹ ਲੀਡਰਾਂ ਦੇ ਵਿੱਚੋਂ ਇੰਡੀਵਿਜੂਅਲੀ ਗੈਪ ਜਿਹੜੀ ਇੱਕ ਵਿਅਕਤੀ ਵਿਸ਼ੇਸ਼ ਵਾਲੀ ਜਿਹੜੀ ਫਾਈਟ ਆ ਉਹ ਗਾਇਬ ਹੋ ਰਹੀ ਹੈ ਪਾਰਟੀਆਂ ਦੇ ਵਿੱਚੋਂ। ਉਹ ਲੜਨਾ ਨਹੀਂ ਚਾਹੁੰਦੇ ਕਿਸੇ ਵੀ ਮਾਮਲੇ 'ਤੇ, ਉਹ ਆਪਣਾ ਗੱਲ ਨਹੀਂ ਰੱਖਣਾ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਜੇਕਰ ਕੈਪਟਨ ਗੱਲ ਰੱਖੇਗਾ, ਉਹਨਾਂ ਨੂੰ ਲੱਗਦਾ ਕਿ ਜੇਕਰ ਪ੍ਰਤਾਪ ਬਾਜਵਾ ਗੱਲ ਰੱਖਣਗੇ, ਉਹਨਾਂ ਨੂੰ ਲੱਗਦਾ ਕਿ ਜੇਕਰ ਭਗਵੰਤ ਮਾਨ ਗੱਲ ਰੱਖੇਗਾ, ਉਹਨਾਂ ਨੂੰ ਲੱਗਦਾ ਕਿ ਜੇਕਰ ਸੁਖਬੀਰ ਬਾਦਲ, ਸੁਨੀਲ ਜਾਖੜ ਗੱਲ ਰੱਖੇਗਾ ਤਾਂ ਸ਼ਾਇਦ ਸਾਨੂੰ ਠੀਕ ਆ, ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਹਾਂ। ਪਰ ਸਿਆਸਤ ਕਦੇ ਵੀ ਕੰਫਰਟ ਜ਼ੋਨ 'ਚ ਰਹਿ ਕੇ ਨਹੀਂ ਹੁੰਦੀ। ਸਿਆਸਤ ਦੇ ਵਿੱਚ ਤੁਸੀਂ ਵਿਚਰ ਕਿਵੇਂ ਰਹੇ ਹੋ, ਤੁਹਾਡੀ ਆਈਡੀਓਲੋਜੀ ਕੀ ਹੈ, ਤੁਸੀਂ ਉਹਦੇ 'ਤੇ ਪਹਿਰਾ ਕਿੰਨਾ ਕੁ ਦਿੰਦੇ ਹੋ, ਇਹ ਗੱਲਾਂ ਕਾਫੀ ਅਹਿਮ ਹੁੰਦੀਆਂ ਨੇ। ਔਰ ਜਿਹੜੇ ਇਹ ਸਾਰੇ ਨਾਂ ਗਿਣੇ ਨੇ, ਇਹਨਾਂ ਦੇ ਵਿੱਚੋਂ ਜਿਹੜੇ ਅਕਾਲੀ ਦਲ ਦੇ ਵਿੱਚੋਂ ਕੱਢੇ ਨੇ, ਇੱਕ ਦੌਰ ਦੇ ਪੋਲੀਟੀਕਲ ਲੋਕ ਰਹੇ ਨੇ। ਇੱਕ ਦੌਰ ਰਿਹਾ ਉਹਨਾਂ ਦਾ 2002 ਦੇ 2007-8 ਤੱਕ, 12 ਤੱਕ। ਪਰ ਹੁਣ ਉਹ ਇਸ ਪੋਲੀਟਿਕਸ ਦੇ ਵਿੱਚ ਉਸ ਰਫਤਾਰ ਦੇ ਨਾਲ ਨਹੀਂ ਭੱਜ ਸਕੇ ਜਿਸ ਰਫਤਾਰ ਦੇ ਨਾਲ, ਜਿਸ ਤੇਜ਼ੀ ਦੇ ਨਾਲ ਪੰਜਾਬ ਦੀ ਪੋਲੀਟਿਕਸ ਦਾ ਮੁਹਾਂਦਰਾ ਚੇਂਜ ਹੋ ਰਿਹਾ। ਸੋ ਇਹ ਇੱਥੋਂ ਦੀ ਜੋ ਲਗਾਤਾਰ ਅਪਡੇਟਸ ਆ ਰਹੀਆਂ ਸੀ ਪੰਜਾਬ ਦੀ ਪੋਲੀਟਿਕਸ ਦੇ ਵਿੱਚੋਂ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।